पंजाबी प्यारिओ जीवन जोगिओ जुग जुग जीवो। साडी हड़पाई तहजीब अपनी हम असर तहजीबों तो 300-400 साल पहले दी है। ਜਿਹੜੇ ਇਹ ਮਹਾਗਿਆਨੀ ਲੋਕ ਨੇ ਉਹ ਤਹਿਜ਼ੀਬਾਂ ਦੇ ਇਸ ਫਰਕ ਨੂੰ ਨਾ ਇਹ ਕੋਈ ਫਰਕ ਨਹੀਂ ਗਿਣਦੇ। 300-400 ਸਾਲ ਦਾ ਕਹਿੰਦੇ ਨੇ ਕਿ ਇੱਕੋ ਸਮੇਂ ਦੀਆਂ, ਲੇਕਿਨ ਆਮ ਰੂਟੀਨ 'ਚ ਕਾਫੀ ਫਰਕ ਹੈ। ਔਰ ਦੁਨੀਆ ਨੂੰ ਜਿੰਨੀ ਰੋਸ਼ਨੀ ਦਿੱਤੀ ਪੰਜਾਬ ਦਿੱਤੀ। ਮੈਂ ਚੀਜ਼ਾਂ ਗਿਣ ਦੇਣਾ। ਸਭ ਤੋਂ ਪਹਿਲੀ ਦੁਨੀਆ ਨੂੰ ਲਿਪੀ ਤੁਸੀਂ ਦਿੱਤੀ। ਅਜੇ ਚਾਈਨਾ ਵਿੱਚ ਤਸਵੀਰੀ ਲਿਪੀ ਵੀ ਨਹੀਂ ਆਈ, ਉਹਨੇ ਤਸਵੀਰੀ ਲਿਪੀ ਤੋਂ ਕੰਮ ਸਟਾਰਟ ਕੀਤਾ ਸੀ ਜਾਂ ਚਲਾਇਆ ਸੀ। ਤੇ ਤੁਸੀਂ ਦੁਨੀਆ ਨੂੰ ਅੱਖਰ ਪੱਟੀ ਦਿੱਤੀ। ਅੜੱਪੇ ਦੀਆਂ ਗੁੰਗੀਆਂ ਮੋਹਰਾਂ ਗਵਾਹ ਨੇ। ਸ਼ਹਿਰਾਂ ਦੇ ਆਲ ਦੁਆਲ ਜਿਹੜੀ ਕੰਧ ਬਣਦੀ ਸੀ ਹਿਫਾਜ਼ਤ ਵਾਸਤੇ, ਜਿਹਨੂੰ ਫਸੀਲ ਸੱਦੇ ਨੇ ਉਰਦੂ ਹਿੰਦੀ ਵਾਲੇ, ਉਹ ਵੀ ਤੁਸੀਂ ਸਭ ਤੋਂ ਪਹਿਲੇ ਬਣਾ ਕੇ ਦਿੱਤੀ। ਸੀਵਰੇਜ ਸਿਸਟਮ ਉਹ ਵੀ ਸਭ ਤੋਂ ਪਹਿਲੇ ਤੁਸੀਂ ਦਿੱਤਾ। ਕੱਪੜਾ ਇਹਦੇ ਬਾਰੇ ਵੀ ਮੁਸਤਨਿਦ ਸਬੂਤ ਸਾਡੇ ਕੋਲ ਨੇ, ਸਭ ਤੋਂ ਪਹਿਲੇ ਤੁਸੀਂ ਬਣਾ ਕੇ ਦੁਨੀਆ ਨੂੰ ਦਿੱਤਾ। ਸ਼ਹਿਦ ਜਦੋਂ ਮੁੱਕ ਰਿਹਾ ਸੀ, ਮਿੱਠੇ ਦੀ ਥਾਂ 'ਤੇ ਲੋਕ ਸ਼ਹਿਦ ਇਸਤੇਮਾਲ ਕਰਦੇ ਸਨ, ਉਦੋਂ ਸਭ ਤੋਂ ਪਹਿਲੇ ਤੁਸੀਂ ਦਿੱਤਾ ਲੋਕਾਂ ਨੂੰ ਗੁੜ ਬਣਾ ਕੇ, ਜਿਹੜੇ ਅੱਜ ਵੀ ਚੀਨੀ ਤੇ ਕੀ ਚੀਜ਼ਾਂ ਆਈਆਂ ਨੇ। ਅੱਛਾ, ਇੰਨੀ ਚੀਜ਼ਾਂ ਦੱਸਣ ਦੇ ਦੁਨੀਆ ਨੂੰ ਦੇਣ ਦੇ ਬਾਵਜੂਦ ਮੈਂ ਕਦੇ ਕਿਸੇ ਪੰਜਾਬੀ ਨੂੰ ਨਹੀਂ ਸੁਣਿਆ ਉਸ ਕੋਲੋਂ ਕਿ ਉਹ ਇਹਨਾਂ ਚੀਜ਼ਾਂ 'ਤੇ ਫਖਰ ਕਰੇ। ਕਿਉਂ? 1849 ਤੋਂ ਲੈ ਕੇ ਅੱਜ ਤੱਕ ਅਸੀਂ ਆਪਣੀ ਤਾਰੀਖ ਤੋਂ ਕੱਟੇ ਹਾਂ, ਆਪਣੇ ਹੀਰੋਆਂ ਨਾਲੋਂ ਕੱਟੇ ਹਾਂ, ਆਪਣੀ ਜ਼ਬਾਨ ਤੋਂ, ਆਪਣੀ ਸਕਾਫਤ ਤੋਂ ਸਾਨੂੰ ਮਟਰਵੇ ਕੱਟ ਦਿੱਤਾ। ਰਣਜੀਤ ਸਿੰਘ ਦੀ ਕਸਰ ਪਠਾਣਾ ਜਿਹੜੀ ਉਹ ਕੱਢ ਦਿੱਤੀ। ਪਠਾਨ ਤਾਂ ਸਾਡੀ ਧਰਤੀ ਉੱਤੇ ਆ ਕੇ ਕਾਬਜ਼ ਹੋ ਰਿਹਾ, ਸਾਡੀਆਂ ਨੌਕਰੀਆਂ 'ਤੇ ਕਾਬਜ਼ ਹੋ ਰਿਹਾ, ਔਰ ਜੰਗਲਾਤ ਸਾਡੇ ਕੱਪ ਕੇ ਵੇਚ ਰਿਹਾ। ਗੰਜਾ ਕਰਤਾ ਪੂਰਾ ਪੰਜਾਬ ਇਹਨਾਂ, ਚੋਰੀ ਵੀ ਮੁੱਲ ਵੀ ਲੈ ਕੇ, ਜਦ ਕਿ ਮਟਰਵੇ ਸਾਡੀ ਜ਼ਬਾਨ ਨਹੀਂ ਰਹਿਣ ਦਿੱਤੀ। ਸਕਾਫਤ ਰਹਿਣ ਤਾਂ ਖੈਰ ਬੜੀ ਹੈ, ਸਾਡੀ ਜ਼ਬਾਨ 'ਤੇ ਖੋਰ ਪਿਆ। ਸਕਾਫਤ ਸਾਡੀ ਮਕਾਨ ਦੇ ਚੱਕਰ 'ਚ ਹਰ ਉਹ ਕੰਮ ਕੀਤਾ ਜਿਸ ਨਾਲ ਪੰਜਾਬੀਅਤ ਖਤਮ ਹੋਵੇ, ਪਰ ਬਣਿਆ ਫਿਰ ਵੀ ਕੱਖ ਨਹੀਂ। ਪੰਜਾਬੀਅਤ ਤਾਂ ਫਿਰ ਸ਼ੁਰੂ ਹੋ ਗਈ। ਇਹਨਾਂ ਸਾਨੂੰ ਸਾਡੀ ਹੀਰੋਜ਼ ਤੋਂ ਦੂਰ ਕੀਤਾ। ਕੋਈ ਤਾਂ ਕਹਿਤਾ ਜੀ ਕਿ ਗੈਰ ਮੁਸਲਿਮ ਸਨ, ਰਣਜੀਤ ਬਾਬਾ, ਹਰੀ ਸਿੰਘ ਨਲਵਾ, ਭਗਤ ਸਿੰਘ, ਊਧਮ ਸਿੰਘ ਇਹ ਗੈਰ ਮੁਸਲਿਮ ਸਨ ਜੀ। ਅੱਛਾ, ਪਰ ਮੈਨੂੰ ਇਹ ਦੱਸੋ, ਦੁੱਲਾ ਭੱਟੀ, ਸੁਲਤਾਨ ਸਾਰੰਗ, ਬਾਬਾ ਅਹਿਮਦ ਖਾਂ ਖਰਲ, ਇਹ ਕਿਹੜੀ ਚੱਕਰ 'ਚ ਇਹਨਾਂ ਨਹੀਂ ਪੜ੍ਹਾਏ ਸਾਨੂੰ? ਇਹਨਾਂ ਦੇ ਬਾਰੇ 'ਚ ਕਿਉਂ ਸਾਨੂੰ ਕਹਿ ਰਹੇ ਨੇ ਡਾਕੂ ਨਾ? ਅੱਜ ਤੱਕ ਇਹਨਾਂ ਦੱਸਿਆ ਕਿ ਕੋਰਸ ਵਿੱਚ ਇੱਕ ਲਫ਼ਜ਼ ਵੀ ਹੈ? ਜ਼ਿਲ੍ਹਾ ਸਾਹੀਵਾਲ ਜਿੱਥੇ ਦੇ ਹੈ ਸਨ ਅਹਿਮਦ ਖਾਂ ਖਰਲ, ਉੱਥੇ ਦੇ ਬੰਦਿਆਂ ਨੂੰ ਨਹੀਂ ਪਤਾ ਕਿ ਸਾਡੇ ਵਿੱਚੋਂ ਐਡਾ ਵੱਡਾ ਸਾਡਾ ਹੀਰੋ ਸੀ। ਹੱਦ ਨਹੀਂ ਹੋ ਗਈ ਯਾਰ। ਅੱਛਾ, ਇਹ ਸਿਰਫ ਰੌਲਾ ਮੁਸਲਿਮ ਗੈਰ ਮੁਸਲਿਮ ਦਾ ਨਹੀਂ। ਕੌਮ ਵਾਸਤੇ ਮਜ਼ਹਬ ਇੱਕ ਹੋਣਾ ਜ਼ਰੂਰੀ ਵੀ ਨਹੀਂ। ਨਾ ਕੌਮ ਦੀ ਤਾਰੀਫ 'ਚ ਨਾ ਇਸਲਾਮ ਆਖਿਆ। ਇਸਲਾਮੀ ਕੌਮ ਦੀ ਜਿਹੜੀ ਤਾਰੀਫ ਕੀਤੀ ਉਸ ਜ਼ਬਾਨ ਕਲਚਰ ਇਲਾਕਾ ਮਿਥਿਆ। ਅੱਛਾ, ਉਹ ਵੀਡੀਓ ਮੈਂ ਬਣਾਈ ਸੀ, ਇੱਕ ਉਹ ਹੈ ਜੀ ਇੱਥੇ ਪੇਜ ਉੱਤੇ ਹੈ। ਅੱਛਾ, ਇਹ ਦੇਖ ਲਓ, ਇਹਨਾਂ ਹੁਣ ਕੀ ਕੀਤਾ। ਤਾਂ ਨਹੀਂ ਇਹ ਸਾਨੂੰ ਪੜ੍ਹਾਏ ਕਿ ਇਹਨਾਂ 'ਚ ਪੰਜਾਬੀਅਤ ਆ ਜਾਏਗੀ। ਪੰਜਾਬੀਅਤ ਹੀ ਆ ਗਈ ਨਾ ਤੇ ਫਿਰ ਸੁਣ ਲਓ, ਫਿਰ ਦਿੱਲੀ ਤੋਂ ਖੈਬਰ ਤੱਕ ਸਭ ਪੰਜਾਬ ਹੀ ਹੋਏਗਾ ਇਨਸ਼ਾ ਅੱਲਾਹ ਤਾਲਾ। ਇਹ ਚੀਜ਼ ਤੇ ਪਾਕਿਸਤਾਨ ਬਣੇਗਾ ਦੁਨੀਆ ਦੀ ਅਜ਼ੀਮ ਤਰੀਨ ਤਾਕਤ। ਇਹ ਚੀਜ਼ ਇਹਨਾਂ ਨੂੰ ਜਿਹੜਾ ਨਾ ਉਹ ਇਹਨਾਂ ਨੂੰ ਖੋਲ੍ਹਦੀ ਸੀ ਕਿ ਜੇ ਇਹ ਪੰਜਾਬੀਅਤ ਆ ਗਈ ਤਾਂ ਅਸੀਂ ਕਿੱਧਰ ਹੋਵਾਂਗੇ, ਸਾਡੀ ਟੋਰ ਕਿੰਝ ਹੋਏਗੀ? ਅਸੀਂ ਇਹਨਾਂ ਤੋਂ ਪੁਰਾਣੇ ਮੁਸਲਮਾਨ ਸਾਂ। ਇਹ ਸਾਨੂੰ ਮੁਸਲਮਾਨ ਨਹੀਂ, ਸਾਨੂੰ ਉਰਦੂ ਟਾਈਜ਼ ਕਰਨ ਆਏ ਸਨ, ਉਰਦੂ ਟਾਈਜ਼ ਮੁਸਲਮਾਨ। ਅਤੇ ਅੱਲਾ ਖੈਰ ਰੱਖੇ ਤੇ ਸਾਡਾ ਤਾਂ ਕੰਮ ਹੁਣ, ਸਾਡੀ ਸਦਾ ਖਤਮ ਹੋਣ ਵਾਲੀ ਹੈ। ਤਕਰੀਬਨ ਚੰਦ ਸਾਲਾਂ 'ਚ ਮੁੱਕ ਜਾਏਗੀ। ਪੰਜਾਬੀ ਲਹਿਰ ਦਿਨੋਂ ਦਿਨ ਅੱਗੇ ਜਾ ਰਹੀ ਹੈ। ਇਹਨਾਂ ਨੂੰ ਬੜੀ ਤਕਲੀਫ ਹੈ, ਬੜੇ ਤੋੜ ਕਰ ਰਹੇ ਨੇ। ਕਦੇ ਨਸਲ ਪ੍ਰਸਤੀ ਵਾਲੇ ਰਾਈਆਂ ਦੇ ਜੱਟਾਂ ਨੂੰ ਉਡਾਉਂਦੇ ਨੇ, ਕਦੇ ਜਨਾਬ ਰਾਜਪੂਤਾਂ ਦਾ ਤੇ ਰਾਈਆਂ ਦਾ ਫੱਡਾ ਪਵਾਉਂਦੇ ਨੇ। ਅੱਛਾ, ਇਹ ਤਿੰਨ ਬਰਾਦਰੀਆਂ ਵੱਡੀਆਂ ਨੇ, ਇਹਨਾਂ ਦਾ ਖਾਸ ਟਾਰਗੇਟ ਨੇ। ਬਿਲਕੁਲ ਇਹਨਾਂ ਦੀ ਗੱਲਾਂ 'ਤੇ ਨਾ ਹੋਏ। ਉਹ ਇਹ ਪੇਜ ਆਪੇ ਬਣਾ ਕੇ ਪਠਾਨ 'ਚ ਇੱਕ ਹੋਰ ਮੈਂ ਤੱਕਿਆ, ਬਾਅਦ ਪਠਾਨ ਉਹ ਨਾ ਪੰਜਾਬੀ ਨਾਂ ਲਿਖ ਕੇ ਜਨਾਬ, ਤੇ ਆਵਾਜ਼ ਤੋਂ ਪਤਾ ਲੱਗ ਜਾਂਦਾ ਜਦੋਂ ਛੇ ਨੂੰ ਚੇ ਬੋਲਦੇ ਨੇ। ਅੱਛਾ, ਉਹਦੀ ਸਮਝ ਆ ਜਾਂਦੀ ਹੈ। ਉਹ ਕਰਕੇ ਸਿਰਫ ਨੇ ਸਾਡੇ ਫਿੱਕ ਪਾ ਰਹੇ ਜੇ। ਅਤੇ ਇਨਸ਼ਾ ਅੱਲਾਹ ਮੈਂ ਅਗਲੀ ਵੀਡੀਓ 'ਚ ਦੱਸਾਂਗਾ ਕਿ ਪੰਜਾਬ ਵਿੱਚ ਜਿਹੜੇ ਕੋਈ ਚੰਦ ਪੰਜਾਬੀ ਨੇ, ਜਿਹਨੂੰ ਡੱਡੂ ਪੰਜਾਬੀ ਆਖਦੇ ਨੇ, ਉਹ ਵੀ ਪੰਜਾਬੀ ਨਹੀਂ। ਉਹ ਦੱਸਾਂਗਾ ਕੌਣ ਨੇ। ਉਹ ਵੀ ਇਹ ਮਟਰਵੇ ਨੇ ਜਿਹੜੇ ਆ ਕੇ ਨਾ 52-53 'ਚ ਇੱਥੇ ਪੰਜਾਬ 'ਚ ਨਾ ਉਤਰੇ ਸਨ ਆਪਣੇ ਮਫਾਦਾਤ ਦੀ ਖਾਤਰ। ਅਤੇ ਪੰਜਾਬੀ ਆਪਣੇ ਆਪ ਨੂੰ ਕਵਾ ਕੇ ਵੀ ਧਰਤੀ ਨਾਲ ਨਾ ਜੁੜੇ, ਬੁਗਦ ਨਾ ਗਿਆ। ਜੀਵੇ ਪੰਜਾਬ, ਸਦਾ ਜੀਵੇ, ਸਦਾ ਜੀਵੇ, ਸਦਾ ਜੀਵੇ।